ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ ਟੀਵੀ, ਰੋਕੂ ਟੀਵੀ, ਸ਼ਾਵਾ ਟੀਵੀ, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਅੱਜ ਭਾਰਤ ਤੇ ਪਾਕਿਸਤਾਨ ਦੀ ਗੱਲ ਕਰਦੇ ਹਾਂ ਤਾਂ ਕਿਵੇਂ ਇਹਨਾਂ ਦੋਵਾਂ ਮੁਲਕਾਂ ਦੀਆਂ ਜਿਹੜੀਆਂ ਫੌਜਾਂ ਨੇ ਉਹ ਆਮੋ ਸਾਹਮਣੇ ਖਲੋਤੀਆਂ ਨੇ। ਮੁਲਕਾਂ ਦੀਆਂ ਸਰਕਾਰਾਂ ਦਾ ਵੀ ਜਿਹੜਾ ਵਰਤਾਰਾ ਹੈ ਉਹ ਇੱਕ ਦੂਜੇ ਦੇ ਪ੍ਰਤੀ ਹੀਣ ਭਾਵਨਾ ਰੱਖਣ ਵਾਲਾ ਹੈ। ਪਰ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਸਿੱਖ ਕੌਮ ਦੇ ਜਿਹੜੇ ਇਤਿਹਾਸਕ ਅਸਥਾਨ ਨੇ ਉਹ ਵਧੇਰੇ ਪਾਕਿਸਤਾਨ ਦੇ ਵਿੱਚ ਨੇ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਤੇ ਉਹਨਾਂ ਦੇ ਜਿਹੜਾ ਜੋਤੀ ਜੋਤ ਸਮਾਉਣ ਦਾ ਅਸਥਾਨ ਹੈ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ, ਉਹ ਵੀ ਅੱਜ ਪਾਕਿਸਤਾਨ ਦੇ ਵਿੱਚ ਸੁਸ਼ੋਭਿਤ ਹੈ। ਬੀਤੇ ਦਿਨੀ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ, ਜਿੱਥੇ ਦੁਨੀਆ ਭਰ ਦੇ ਵਿੱਚੋਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਪਾਕਿਸਤਾਨ ਦੇ ਵਿੱਚ ਕਿੱਦਾਂ ਦਾ ਵਰਤਾਰਾ ਸਿੱਖਾਂ ਦੇ ਨਾਲ ਕੀਤਾ ਜਾਂਦਾ ਹੈ, ਕਿਵੇਂ ਦਾ ਸਲੂਕ ਸਿੱਖਾਂ ਦੇ ਨਾਲ ਕੀਤਾ ਜਾਂਦਾ ਹੈ, ਇਸ ਬਾਬਤ ਇੱਕ ਜਨਰਲ ਜਿਹੜਾ ਓਪੀਨੀਅਨ ਹੈਗਾ ਉਹਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਖਾਸ ਤੌਰ ਤੇ ਜਦੋਂ ਅਸੀਂ ਨਨਕਾਣਾ ਸਾਹਿਬ ਦੇ ਸਮਾਗਮਾਂ ਦੀ ਗੱਲ ਕਰਦੇ ਹਾਂ ਇਸ ਬਾਰੇ ਵੀ ਅੱਜ ਅਸੀਂ ਖਾਸ ਤੌਰ ਤੇ ਵਿਚਾਰ ਚਰਚਾ ਕਰਾਂਗੇ। ਜਦੋਂ ਅਸੀਂ ਬਾਹਰੋਂ ਸਿੱਖਾਂ ਦੇ ਉੱਥੇ ਪਾਕਿਸਤਾਨ ਦੇ ਵਿੱਚ ਜਾਣ ਦੀ ਗੱਲ ਕਰਦੇ ਹਾਂ ਤਾਂ ਟੋਰਾਂਟੋ ਤੋਂ ਖਾਸ ਤੌਰ ਤੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਮੀਡੀਆ ਪਰਸਨੈਲਿਟੀ ਸਰਦਾਰ ਸੁਖਦੇਵ ਸਿੰਘ ਗਿੱਲ ਖਾਸ ਤੌਰ ਤੇ ਉਚੇਚੇ ਤੌਰ ਤੇ ਉੱਥੇ ਪਹੁੰਚੇ ਸਨ ਤੇ ਪਾਕਿਸਤਾਨ ਦਾ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੈ ਉਸ ਬਾਬਤ ਅੱਜ ਅਸੀਂ ਉਹਨਾਂ ਨਾਲ ਵਿਚਾਰ ਚਰਚਾ ਕਰਾਂਗੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸੁਖਦੇਵ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਹਾਡਾ ਵੀ ਭਾਈ ਅਮਰਵੀਰ ਸਿੰਘ ਜੀ ਤੇ TV 84 ਦੇ ਜਿੰਨੇ ਵੀ ਦਰਸ਼ਕ ਦੂਰ ਦਰਾਡੇ ਨਾਰਥ ਅਮਰੀਕਾ ਜਿੱਥੇ ਵੀ ਦੇਖ ਰਹੇ ਨੇ ਉਹਨਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਦੇਵ ਸਿੰਘ ਜੀ, ਜਿਹੜੇ ਇਹ ਧਾਰਮਿਕ ਸਮਾਗਮ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨਾਲ ਸੰਬੰਧਿਤ ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ ਮਨਾਏ ਗਏ ਨੇ, ਤੁਸੀਂ ਉਚੇਚੇ ਤੌਰ ਤੇ ਉਹਨਾਂ ਦੇ ਵਿੱਚ ਸ਼ਾਮਲ ਹੋਏ ਹੋ। ਮੈਂ ਚਾਹੂੰਗਾ ਕਿ ਸਾਨੂੰ, ਸਾਡੇ ਦਰਸ਼ਕਾਂ ਨੂੰ ਤੁਸੀਂ ਜਿਹੜਾ ਤੁਹਾਡਾ ਐਕਸਪੀਰੀਅੰਸ ਹੈਗਾ ਉੱਥੇ ਦਾ ਉਹ ਖਾਸ ਤੌਰ ਤੇ ਸ਼ੇਅਰ ਕਰੋ। ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਪ੍ਰਕਾਸ਼ ਦਿਹਾੜੇ ਦੇ ਸੰਬੰਧੀ ਉੱਥੇ ਸਮਾਗਮ ਹੋਏ ਆ ਉਸ ਬਾਬਤ, ਤੇ ਨਾਲ ਹੀ ਓਵਰਆਲ ਕਿਵੇਂ ਦਾ ਐਕਸਪੀਰੀਅੰਸ ਰਿਹਾ, ਕਿਉਂਕਿ ਜਦੋਂ ਅਸੀਂ ਇੰਡੀਅਨ ਪਰਸਪੈਕਟਿਵ ਤੋਂ ਦੇਖਦੇ ਹਾਂ ਤਾਂ ਹਮੇਸ਼ਾ ਪਾਕਿਸਤਾਨ ਦੇ ਪ੍ਰਤੀ ਜਿਹੜੀ ਹੈਗੀ ਹੈ ਉਹ ਹੀਣ ਭਾਵਨਾ ਦਿਖਾਈ ਜਾਂਦੀ ਹੈ ਤੇ ਨਾਲ ਹੀ ਸਿਕਿਉਰਿਟੀ ਰੀਜ਼ਨਸ ਕਰਕੇ ਈਵਨ ਜਿਹੜੀ ਸਿੱਖਾਂ ਦੇ ਮਨਾਂ ਦੇ ਵਿੱਚ ਵੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਇਹ ਗੱਲ ਘਰ ਕੀਤੀ ਹੋਈ ਹੈ। ਇਸ ਬਾਬਤ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਸਭ ਤੋਂ ਪਹਿਲਾਂ ਤਾਂ ਜੀ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ, ਗੁਰੂ ਨਾਨਕ ਪਾਤਸ਼ਾਹ ਜੀ ਦਾ ਆਪਾਂ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ ਕਿ ਮੈਨੂੰ ਵੀ ਬਾਕੀ ਸੰਗਤਾਂ ਦੇ ਨਾਲ ਜਾਣ ਦਾ ਮੌਕਾ ਮਿਲਿਆ, ਕਿਉਂਕਿ ਸਿੱਖ ਆਪਣੀ ਅਰਦਾਸ ਜਦੋਂ ਵੀ ਆਪਾਂ ਅਰਦਾਸ ਕਰਦੇ ਹਾਂ ਤਾਂ ਆਪਾਂ ਅਰਦਾਸ ਦੇ ਵਿੱਚ ਇਹ ਵੀ ਸ਼ਾਮਲ ਹੈ ਸਾਡੀ 'ਚ ਜਿਨ੍ਹਾਂ ਗੁਰਦੁਆਰਿਆਂ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਉਦਾਰੇ, ਸੇਵਾ ਸੰਭਾਲ ਦਾ ਦਾਨ, ਖਾਲਸਾ ਪੰਥ ਨੂੰ ਬਖਸ਼ਿਸ਼ ਕਰਨ ਦੀ ਹੋਣ ਦੀ ਆਪਾਂ ਗੱਲ ਕਰਦੇ ਹਾਂ। ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਹਿਲੀ ਵਾਰੀ ਮੌਕਾ ਮਿਲਿਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ, ਉਹ ਪਾਕ ਪਵਿੱਤਰ ਧਰਤੀ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਨਮ ਸਥਾਨ ਹੈ। ਉੱਥੇ ਜਾ ਕੇ ਜਦੋਂ ਬੰਦਾ ਜਾਂਦਾ ਤੇ ਸਾਰੀਆਂ ਸੰਗਤਾਂ ਦੂਰੋਂ ਦੁਰਾਡਿਓਂ ਉਹ ਨਨਕਾਣਾ ਸਾਹਿਬ ਦੀ ਧਰਤੀ ਤੇ ਰਹਿ ਰਹੇ ਸਿੱਖ ਨੇ ਜਾਂ ਉਹ ਪਾਕਿਸਤਾਨ, ਪੰਜਾਬ ਜਾਂ ਹੋਰ ਪਾਕਿਸਤਾਨ ਵਿੱਚ ਰਹਿ ਰਹੇ ਸਿੱਖ ਨੇ ਜਾਂ ਫਿਰ ਦੂਜੇ ਪੰਜਾਬ ਜਾਂ ਭਾਰਤ ਜਾਂ ਫਿਰ ਕਹਿ ਲਈਏ ਕਿ ਨਾਰਥ ਅਮਰੀਕਾ, ਯੂਰਪ, ਜਿੱਥੇ ਸਿੱਖ ਵੱਸਦੇ ਨੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸਾਰੇ ਦੇ ਸਾਰੇ ਸਮੁੱਚੇ ਰੂਪ ਵਿੱਚ ਆਪਣੀ ਧਾਰਮਿਕ ਭਾਵਨਾਵਾਂ ਲੈ ਕੇ, ਕਿਉਂਕਿ ਸਿੱਖ ਧਰਮ ਦੇ ਬਾਨੀ ਨੇ ਗੁਰੂ ਨਾਨਕ ਪਾਤਸ਼ਾਹ, ਗਿਆਨ ਦੇ ਸਾਗਰ ਨੇ, ਆਪਣੇ ਰੱਬੀ ਨੂਰ ਦਾ ਜਿਹੜਾ ਇੱਕ ਆਗਾਜ਼ ਉਸ ਧਰਤੀ ਤੇ ਹੋਇਆ ਉਹਨੂੰ ਨਤਮਸਤਕ ਹੋਣ ਜਾਂਦੇ ਨੇ। ਸੋ ਜਿਹੜੀਆਂ ਭਾਵਨਾਵਾਂ ਲੈ ਕੇ ਸਿੱਖ ਸੰਗਤ ਜਾਂਦੀ ਹੈ,
ਤੋ ਸਭ ਤੋਂ ਪਹਿਲਾਂ ਤਾਂ ਉਹ ਬਹੁਤ ਵੱਡੀ ਗੱਲ ਹੈ ਕਿ ਉਹਨੂੰ ਆਪਾਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ ਕਿ ਅਸੀਂ ਉਸ ਧਰਤੀ ਤੇ ਜਾ ਕੇ ਜਿੱਥੇ ਗੁਰੂ ਪਾਤਸ਼ਾਹ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ, ਜਿੱਥੋਂ ਉਹਨਾਂ ਨੇ ਮਨੁੱਖਤਾ ਨੂੰ, ਪੂਰੇ ਸੰਸਾਰ ਨੂੰ, ਵਰਲਡ ਨੂੰ ਇੱਕ ਯੂਨੀਵਰਸਲ ਮੈਸੇਜ ਦਿੱਤਾ, ਉੱਥੇ ਜਾ ਕੇ ਅਸੀਂ ਨਤਮਸਤਕ ਹੁੰਦੇ ਹਾਂ। ਤੋ ਇਹ ਇੱਕ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਸੀ, ਮੇਰੇ ਵਾਸਤੇ ਵੀ ਸੀਗੀ, ਕਿਉਂਕਿ ਜਦੋਂ ਅਸੀਂ ਜਾ ਕੇ ਮੱਥਾ ਹੀ ਟੇਕਦੇ ਹਾਂ ਤਾਂ ਫਿਰ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਸ਼੍ਰੀ ਨਨਕਾਣਾ ਸਾਹਿਬ ਦੇ ਵਿੱਚ ਇਕੱਤਰ ਹੁੰਦੀ ਹੈ, ਜਿੱਥੇ ਉੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਆਪਣੇ ਪੰਜਾਬ ਦੀ ਸਰਕਾਰ, ਪਾਕਿਸਤਾਨ ਦੀ ਸਰਕਾਰ, ਉੱਥੇ ਦਾ ਪੁਲਿਸ ਪ੍ਰਸ਼ਾਸਨ, ਜਿਸ ਕਦਰ ਸਿੱਖਾਂ ਦੀ ਸਿਕਿਉਰਿਟੀ ਦੀ ਤੁਸੀਂ ਗੱਲ ਕੀਤੀ ਹੈ ਕਿ ਜਿਸ ਕਦਰ ਉਹ ਸਿਕਿਉਰਿਟੀ ਕਰਦੇ ਨੇ, ਇਹ ਵੀ ਸ਼ਲਾਘਾਯੋਗ ਹੈ। ਤਕਰੀਬਨ ਜਿੰਨੇ ਵੀ ਵੱਡੇ ਜਥੇ ਜਾਂਦੇ ਨੇ ਜਾਂ ਬੱਸਾਂ ਰਾਹੀਂ ਜਾਂਦੇ ਨੇ ਜਾਂ ਬਾਹਰੋਂ ਨਾਰਥ ਅਮਰੀਕਾ ਤੋਂ, ਯੂਰਪ ਤੋਂ ਜਾਂ ਪੰਜਾਬ ਤੋਂ ਵੀ ਆਉਂਦੇ ਨੇ, ਮੈਂ ਦੇਖਿਆ ਉਹਨਾਂ ਸਾਰਿਆਂ ਦੇ ਨਾਲ ਜਿਹੜੇ ਪੁਲਿਸ ਦੀ ਜਿਹੜੀ ਸਿਕਿਉਰਿਟੀ ਜ਼ਰੂਰ ਜਾਂਦੀ ਹੈ ਤਾਂ ਕਿ ਕਿਤੇ ਵੀ ਕੋਈ ਅਣਸਖਾਵੀਂ ਘਟਨਾ ਨਾ ਵਾਪਰ ਜਾਏ। ਇਹਦੇ ਤੇ ਮੈਂ ਹੋਰ ਗੱਲ ਕਰਾਂ ਤੇ ਜਦੋਂ ਉੱਥੇ ਨਨਕਾਣਾ ਸਾਹਿਬ ਦੇ ਵਿੱਚ ਇਹ ਸਾਰਾ ਗੁਰਪੁਰਬ ਮਨਾਇਆ ਜਾ ਰਿਹਾ ਸੀ ਤੇ ਕਿਸ ਕਦਰ ਸਿਕਿਉਰਿਟੀ ਹੁੰਦੀ ਹੈ ਕਿ ਸਾਰਿਆਂ ਦੇ ਕਹਿ ਲਓ ID ਕਾਰਡ ਬਣੇ ਹੁੰਦੇ ਨੇ, ਉਹ ਸਾਰਿਆਂ ਨੂੰ ਦੇਖ ਕੇ ਅੰਦਰ ਜਾਣ ਦਿੰਦੇ ਆ। ਫਿਰ ਟੋਟਲ 5000 ਸਿਕਿਉਰਿਟੀ ਦੇ ਜਿਹੜੇ ਆਪਣੇ ਉੱਥੇ ਪ੍ਰਬੰਧ ਸੀਗਾ। ਮੈਂ ਦੋ ਕੁ ਤੋਂ ਪੁੱਛਿਆ ਵੀ ਭਾਈ ਇੱਥੇ ਕਿਹੜਾ ਕਿਸੇ ਪ੍ਰਾਈਮ ਮਿਨਿਸਟਰ ਨੇ ਆਉਣਾ ਜਾਂ ਕਿਸੇ ਹੋਰ ਬਹੁਤ ਵੱਡੇ ਬੰਦੇ ਨੇ ਆਉਣਾ, ਜਿਹੜੀ ਏਡੀ ਸਿਕਿਉਰਿਟੀ ਕੀਤੀ ਹੋਈ ਆ। ਉਹਨਾਂ ਨੇ ਮੈਨੂੰ ਮੋਰੇ ਕਿਹਾ ਕਿ ਨਹੀਂ ਸਰਦਾਰ ਸਾਹਿਬ, ਇੱਥੇ ਗੁਰੂ ਨਾਨਕ ਸਾਹਿਬ ਦੇ ਸਿੱਖ ਆ ਰਹੇ ਨੇ। ਸੋ ਇਹ ਵੀ ਇੱਕ ਬੜੇ ਮਾਣ ਵਾਲੀ ਗੱਲ ਹੈ ਕਿ ਆਮ ਸਿੱਖਾਂ ਵਾਸਤੇ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਵਾਸਤੇ ਇਹ ਉਚੇਚੇ ਤੌਰ ਤੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਸਨ। ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਭਾਰਤੀ ਮੀਡੀਆ, ਸਰਕਾਰਾਂ ਇਹ ਸਦਾ ਹੀ ਇਸ ਗੱਲ ਦਾ ਉਹ ਕਦੀ ਵੀ ਕੱਲ ਮੌਕਾ ਨਹੀਂ ਖਿਚਾਉਂਦੇ ਕਿ ਉਹ ਚਾਹੁੰਦੇ ਨੇ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਕੋਈ ਇਹੋ ਜਿਹੀ ਘਟਨਾ ਵਾਪਰੇ ਤਾਂ ਫਿਰ ਮੁਸਲਮ ਦੇ ਜਾਂ ਫਿਰ ਮੁਸਲਿਮ ਭਾਈਚਾਰੇ ਜਾਂ ਸਿੱਖਾਂ ਦੇ ਵਿਚਕਾਰ ਕੋਈ ਹੋਰ ਤਰੇੜ ਵਧੇ। ਦੂਜੇ ਪਾਸੇ ਪਾਕਿਸਤਾਨ ਦੀ ਸਰਕਾਰ ਵੀ ਇਸ ਗੱਲ ਦਾ ਪੂਰਾ ਖਿਆਲ ਰੱਖਦੀ ਆ। ਸੋ ਜਦੋਂ ਅਸੀਂ ਧਾਰਮਿਕ ਭਾਵਨਾਵਾਂ ਦੀ ਗੱਲ ਕਰਦੇ ਹਾਂ ਤੇ ਜਿੱਥੇ ਇੱਕ ਮੈਨੂੰ ਹੋਰ ਵੀ ਦੇਖਣ ਨੂੰ ਮਿਲਿਆ ਜੀ ਕਿ ਜਿੰਨੇ ਵੀ ਉੱਥੇ ਸਿੱਖ ਨੇ ਉਹ ਆਪਣੇ ਆਪ ਵਿੱਚ ਪੂਰਨ ਆਪਾਂ ਕਹਿ ਸਕਦੇ ਹਾਂ ਸਿੱਖੀ ਸਰੂਪ ਵਿੱਚ ਨੇ, ਜਿਹੜੇ ਸਾਰੇ ਸਿੱਖ ਨੇ। ਜਿਹੜੇ ਦੂਜੇ ਵੀ ਉੱਥੇ ਆਉਂਦੇ ਨੇ ਨੌਨ ਸਿੱਖ, ਆਪਾਂ ਉਹਨਾਂ ਨੂੰ ਸਿੰਧੀ ਸਿੱਖ ਜਾਂ ਫਿਰ ਜਿਹੜੇ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਨੇ, ਉਹਨਾਂ ਦਾ ਵੀ ਪੂਰਾ ਅਟੱਲ ਵਿਸ਼ਵਾਸ ਹੈ ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ ਤੇ। ਇਸ ਤਰ੍ਹਾਂ ਜਿਹੜੇ ਮੁਸਲਿਮ ਭਾਈਚਾਰੇ ਦੇ ਨਾਲ ਨੇ ਉਹ ਵੀ ਬਹੁਤ ਵੱਡੀ ਗਿਣਤੀ 'ਚ ਆਉਂਦੇ ਨੇ। ਸੋ ਉੱਥੇ 60-70 ਹਜ਼ਾਰ ਦੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਪਹੁੰਚਦੀਆਂ ਨੇ, ਪਾਕਿਸਤਾਨ ਦੇ ਸਿੱਖ ਤੇ ਬਾਹਰਲੇ ਸਿੱਖ, ਇੱਕ ਠਾਠਾਂ ਵਾਰ ਜਿਹੜਾ ਇਕੱਠ ਹੈ ਤੇ ਨਗਰ ਕੀਰਤਨ ਵੀ ਹੁੰਦਾ। ਹਾਂਜੀ, ਤੇ ਰਾਤ ਨੂੰ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਨੂੰ ਸਜਾਇਆ ਜਾਂਦਾ, ਇਹ ਵੀ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਆ। ਦੂਜਾ ਆਪਣੇ ਅਮਰਵੀਰ ਸਿੰਘ ਜੀ, ਜਦੋਂ ਅਸੀਂ ਉੱਥੇ ਜਾਂਦੇ ਹਾਂ ਤੇ ਸੜਕਾਂ ਤੇ ਸਾਈਨ ਜਿਹੜੇ ਸੀ ਵੱਡੇ ਹਾਈਵੇ ਤੇ ਪੰਜਾਬੀ ਗੁਰਮੁਖੀ ਵਿੱਚ ਲਿਖੇ ਹੁੰਦੇ ਨੇ ਤੇ ਲੋਕੀ ਬੜਾ ਮਾਣ ਤਾਣ ਕਰਦੇ ਨੇ। ਦੂਜੀ ਗੱਲ ਇਹ ਵੀ ਹੈ ਕਿ ਜਿਹੜਾ ਉਹ ਗੁਰਦੁਆਰਾ ਸਾਹਿਬਾਨ ਨੇ, ਜਦੋਂ ਅਸੀਂ ਦੇਖਦੇ ਹਾਂ ਕਿ ਐਡੇ ਵੱਡੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਜੇ ਆਪਾਂ ਸ਼੍ਰੀ ਨਨਕਾਣਾ ਸਾਹਿਬ ਦੀ ਗੱਲ ਕਰੀਏ ਤਾਂ ਕਿੰਨੀਆਂ ਵੱਡੀਆਂ ਵੱਡੀਆਂ ਸ਼ਾਹੀ ਇਮਾਰਤਾਂ ਨੇ। ਹਾਂਜੀ, ਸੋ ਕਿੰਨੀਆਂ ਉਹਨਾਂ ਦੀਆਂ ਕੰਧਾਂ ਚੌੜੀਆਂ ਨੇ ਤੇ ਨਾਨਕਸ਼ਾਹੀ ਇੱਟਾਂ ਦੇ ਬਣੇ ਹੋਏ ਨੇ। ਉੱਥੇ ਕਾਰ ਸੇਵਾ ਵਾਲੇ ਬਾਬਿਆਂ ਦਾ ਹਜੇ ਬਾਹਲਾ ਹੱਥ ਨਹੀਂ ਪਿਆ, ਕਿਤੇ ਕਿਤੇ ਜ਼ਰੂਰ ਉਹ ਹੱਥ ਪੈਰ ਮਾਰਦੇ ਨੇ, ਪਰ ਫਿਰ ਵੀ ਉਹ ਉਸੇ ਤਰ੍ਹਾਂ ਉਹਨਾਂ ਨੇ ਸਾਂਭਿਆ ਹੋਇਆ ਜੀ। ਇੱਕ ਬਹੁਤ ਵੱਡੀ ਗੱਲ ਹੈ। ਹਾਂਜੀ, ਤੇ ਦੂਜੇ ਪਾਸੇ ਅਸੀਂ ਦੇਖੀ ਕਿ ਇਹ ਐਡੇ ਵੱਡੇ ਗੁਰਦੁਆਰੇ ਬਣਨਾ, ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਕਿਸ ਭਾਵਨਾ ਦੇ ਨਾਲ ਗੁਰਦੁਆਰੇ ਬਣਾਏ ਹੋਣਗੇ। ਹੁਣ ਤਾਂ ਕਈ ਵਾਰੀ ਕਈ ਲੋਕੀ ਛੋਟੀ ਜਿਹੀ ਸੇਵਾ ਕਰਕੇ ਆਪਣਾ ਨਾਮ ਲਿਖਾ ਦਿੰਦੇ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਤੇ ਵੀ ਆਪਣਾ ਨਾਂ ਨਹੀਂ ਲਿਖਾਇਆ ਕਿ ਆਹ ਸੇਵਾ ਉਹਨਾਂ ਨੇ ਕੀਤੀ ਹੈ। ਸੋ ਐਡੀਆਂ ਵੱਡੀਆਂ ਸ਼ਾਹੀ ਇਮਾਰਤਾਂ ਗੁਰਦੁਆਰਾ ਸਾਹਿਬ ਦੀਆਂ, ਤੇ ਨਨਕਾਣਾ ਸਾਹਿਬ ਦੇ ਵਿੱਚ ਕਾਫੀ ਸਾਰੇ ਗੁਰਦੁਆਰੇ ਸਾਹਿਬ ਨੇ, ਜਿਵੇਂ ਗੁਰਦੁਆਰਾ ਜਨਮ ਸਥਾਨ ਹੈ, ਜੰਡ ਸਾਹਿਬ ਤਾਂ ਵਿੱਚ ਹੀ ਹੈ, ਸ਼ਹੀਦ ਗੰਜ ਭਾਈ ਦਲੀਪ ਸਿੰਘ ਵੀ ਇਹ ਵੀ ਵਿੱਚ ਹੀ ਹੈ, ਕੂਬੇ ਨਾਨਕੀ ਵੀ। ਤੇ ਉਸੇ ਨਨਕਾਣਾ ਸਾਹਿਬ ਦੇ ਵਿੱਚ ਬਾਲ ਲੀਲਾ ਗੁਰਦੁਆਰਾ ਸਾਹਿਬ ਆ, ਪੱਟੀ ਸਾਹਿਬ ਆ, ਕੈਰਾ ਸਾਹਿਬ ਆ, ਤੇ ਮਾਲ ਸਾਹਿਬ ਹੈ, ਤੰਬੂ ਸਾਹਿਬ ਆ। ਇਸ ਤਰ੍ਹਾਂ ਗੁਰਦੁਆਰਾ ਪੰਜਵੀਂ ਤੇ ਛੇਵੀਂ ਪਾਤਸ਼ਾਹੀ, ਇਹ ਸਾਰੇ ਨਨਕਾਣਾ ਸਾਹਿਬ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਨੇ। ਹਾਂਜੀ, ਤੇ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਲੋਕ ਜਿਹੜੇ ਨੇ, ਹਾਂਜੀ, ਇੱਕ ਤਾਂ
ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖਾਂ ਦਾ ਸਤਿਕਾਰ ਹੈ ਹੀ। ਚਲੋ ਸਾਡੇ ਗੁਰਦੁਆਰਾ ਸਾਹਿਬਾਨ ਨੇ ਤੇ ਉੱਥੇ ਸਾਰਾ ਸਿੱਖੀ ਵਾਲਾ ਮਾਹੌਲ ਹੁੰਦਾ। ਜਦੋਂ ਅਸੀਂ ਬਾਹਰ ਵੀ ਜਾਂਦੇ ਹਾਂ, ਕਿਤੇ ਸ਼ੋਪਿੰਗ ਕਰ ਜਾਂਦੇ ਹਾਂ ਜਾਂ ਕਿ ਤੁਸੀਂ ਵੈਸੇ ਹੀ ਜਾਂਦੇ ਹੋ, ਤੇ ਉੱਥੇ ਲੋਕੀ ਤੁਹਾਡਾ ਬੜਾ ਮਾਣ ਸਤਿਕਾਰ ਕਰਦੇ ਨੇ, ਤੁਹਾਡੇ ਨਾਲ ਫੋਟੋਆਂ ਖਿਚਾਉਂਦੇ ਨੇ, ਤੁਹਾਨੂੰ ਸਰਦਾਰ ਸਾਹਿਬ ਕਹਿ ਕੇ, ਕਿਉਂਕਿ ਲੋਕ ਆਪਣੇ ਤੌਰ ਤੇ ਕਰਦੇ ਨੇ ਤੁਹਾਡਾ ਮਾਣ ਤਾਣ, ਸਰਕਾਰ ਆਪਣੇ ਤੌਰ ਤੇ ਕਰਦੀ ਹੈ। ਜਿਹੜੀ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਆਪਣੇ ਤੌਰ ਤੇ ਪੂਰਾ ਕਰਦੇ ਮਾਣਾ ਜੀ। ਬਿਲਕੁਲ ਸੁਖਤੇਜ ਸਿੰਘ ਜੀ, ਇੱਕ ਹੋਰ ਸਵਾਲ, ਜਿਵੇਂ ਤੁਸੀਂ ਸਾਰਾ ਘਟਨਾਕ੍ਰਮ ਬਿਆਨ ਕੀਤਾ, ਉੱਥੇ ਜਾ ਕੇ ਜੋ ਤੁਸੀਂ ਮਹਿਸੂਸ ਕੀਤਾ ਉਹ ਤੁਸੀਂ ਬਿਆਨ ਕਰ ਰਹੇ ਹੋ, ਤਾਂ ਬੜਾ ਚੰਗਾ ਮਹਿਸੂਸ ਹੁੰਦਾ ਹੈ ਕਿ ਕਿਵੇਂ ਜਿਹੜਾ ਸਿੱਖ ਉੱਥੇ ਪਾਕਿਸਤਾਨ ਦੇ ਵਿੱਚ ਜਾਂਦਾ ਹੈ ਉਹਦਾ ਹਰ ਪੱਖ ਤੋਂ ਆਦਰ ਮਾਣ ਵੀ ਕੀਤਾ ਜਾਂਦਾ ਹੈ ਅਤੇ ਸਿਕਿਉਰਿਟੀ ਪੱਖੋਂ ਵੀ ਜਿਹੜੀ ਹੈਗੀ ਹੈ ਉਹ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਜਾਂਦੇ ਨੇ। ਪਰ ਜਦੋਂ ਅਸੀਂ ਇਸ ਵਾਰ ਦੀ ਜੇ ਗੱਲ ਕਰੀਏ ਤਾਂ ਜਿਹੜੇ ਜਥੇ ਭਾਰਤ ਦੇ ਵਿੱਚੋਂ ਗਏ ਆ ਪਾਕਿਸਤਾਨ, ਤਾਂ ਮੀਡੀਆ ਦੇ ਵਿੱਚ ਵੀ ਇੱਦਾਂ ਦੀਆਂ ਖਬਰਾਂ ਆਈਆਂ ਨੇ ਵੀ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਹੈ ਉਹਦੇ ਵੱਲੋਂ ਕਿਤੇ ਨਾ ਕਿਤੇ ਇਹਨਾਂ ਜਥਿਆਂ ਨੂੰ ਰੋਕਣ ਦੀ, ਟੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਹਨਾਂ ਵੱਲੋਂ ਪ੍ਰੋਸੀਜਰ ਹੀ ਇੰਨਾ ਕੁ ਗੁੰਝਲਦਾਰ ਬਣਾਇਆ ਹੋਇਆ ਹੈ ਕਿ ਸਿੱਖ ਜਥਿਆਂ ਦੀ ਜਿਹੜੀ ਆਮਦ ਹੈ ਉਹਦੇ ਵਿੱਚ ਜਿਹੜੀ ਸਿੱਖਾਂ ਦੀ ਗਿਣਤੀ ਹੈ ਉਹ ਹਰ ਸਾਲ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ। ਕੀ ਤੁਹਾਨੂੰ ਇੱਦਾਂ ਦਾ ਮਹਿਸੂਸ ਹੁੰਦਾ ਹੈ ਕਿ ਪਾਕਿਸਤਾਨ ਵੱਲੋਂ ਜਾਂ ਉੱਥੋਂ ਦੀ ਸਰਕਾਰ ਵੱਲੋਂ ਜਾਂ ਉੱਥੋਂ ਦੇ ਲੋਕਾਂ ਵੱਲੋਂ ਕੋਈ ਇੱਦਾਂ ਦਾ ਕਾਰਨ, ਵਾਜਬ ਕਾਰਨ ਜਿਹੜਾ ਹੈਗਾ ਉਹ ਉੱਥੋਂ ਦੀ ਸਰਕਾਰ ਨੂੰ, ਇੰਡੀਅਨ ਸਰਕਾਰ ਨੂੰ ਦਿੱਤਾ ਜਾਂਦਾ ਕਿ ਉਹ ਇੱਦਾਂ ਦਾ ਵਰਤਾਰਾ ਜਿਹੜਾ ਹੈਗਾ ਉਹਨਾਂ ਵੱਲੋਂ ਦੇਖਣ ਨੂੰ ਮਿਲ ਰਿਹਾ? ਮੇਰੇ ਖਿਆਲ 'ਚ ਜਿਹੜੇ ਵੈਸੇ ਜਥੇ ਉੱਥੋਂ ਆਪਣੇ ਪੰਜਾਬ ਤੋਂ ਆਉਂਦੇ ਨੇ, ਜਿਹੜੇ ਇੰਡੀਅਨ ਆਕੂਪਾਈਡ ਪੰਜਾਬ ਤੋਂ ਆਉਂਦੇ ਨੇ ਜਾਂ ਬਾਹਰੋਂ ਆਉਂਦੇ ਨੇ, ਉਹ ਕਹਿ ਲਓ ਜਿਹੜੀ ਉਹਨਾਂ ਨੂੰ ਮਾਣ ਤਾਣ ਵੀ ਪੂਰਾ ਮਿਲਦਾ, ਉਹ ਜਾ ਕੇ ਖੁਦ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਕਰਦੇ। ਪਰ ਭਾਰਤੀ ਸਰਕਾਰ ਦਾ ਜਿਹੜਾ ਪ੍ਰੋਪੇਗੈਂਡਾ ਹੀ ਕਾਫੀ ਹੋ ਜਾਂਦਾ। ਜਿਵੇਂ ਕੋਈ ਬਾਹਰੋਂ ਵੀ ਜਾਂਦਾ, ਕੈਨੇਡਾ ਅਮਰੀਕਾ ਤੋਂ ਜਾਂਦਾ, ਉਹਨਾਂ ਨੂੰ ਵੀ ਇਹੋ ਜਿਹਾ ਕਈ ਵਾਰੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਨੇ ਇਹ ਬੇਈਮਾਨ ਜੁੰਡਲੀ ਕਿ ਜੇ ਤੁਹਾਡੇ ਪਾਸਪੋਰਟ ਤੇ ਪਾਕਿਸਤਾਨ ਦਾ ਵੀਜ਼ਾ ਲੱਗਾ ਹੋਇਆ, ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ ਆ, ਤੁਹਾਡੇ ਕੋਲ ਅਮਰੀਕਨ ਪਾਸਪੋਰਟ ਆ, ਜਾਂ ਤੁਹਾਡੇ ਕੋਲ UK ਦਾ ਪਾਸਪੋਰਟ ਵੀ ਆ, ਚਲੋ ਇੰਡੀਆ ਦਾ ਪਾਸਪੋਰਟ ਵੀ ਤਾਂ ਇੱਕ ਵੱਖਰੀ ਗੱਲ ਆ, ਫਿਰ ਉਹਨਾਂ ਲੋਕਾਂ ਨੂੰ ਵੀ ਗਲਤ ਇਨਫੋਰਮੇਸ਼ਨ, ਮਿਸ ਇਨਫੋਰਮੇਸ਼ਨ ਦੇਣ ਦੀ ਏਜੰਸੀਆਂ ਦੇ ਬੰਦੇ ਸਿਸਟਮੈਟਿਕਲੀ ਕੋਸ਼ਿਸ਼ ਕਰਦੇ ਨੇ ਕਿ ਜੇ ਤੁਹਾਡੇ ਪਾਸਪੋਰਟ ਤੇ ਕਹਿ ਲਓ ਪਾਕਿਸਤਾਨੀ ਵੀਜ਼ਾ ਲੱਗਾ ਤਾਂ ਤੁਹਾਨੂੰ ਕਿਸੇ ਹੋਰ ਦੇਸ਼ ਵਿੱਚ ਜਾਣ ਦੀ ਮੁਸ਼ਕਿਲ ਪੈਦਾ ਹੋ ਸਕਦੀ। ਹਾਂਜੀ, ਸੋ ਏਦਾਂ ਦਾ ਪ੍ਰੋਪੇਗੈਂਡਾ ਵੀ ਕੀਤਾ ਜਾਂਦਾ ਕਿ ਤੁਸੀਂ ਆਪਣੇ ਪਾਕਿਸਤਾਨ ਤੇ ਪਾਸਪੋਰਟ ਦਾ ਵੀਜ਼ਾ ਲਗਾਓ ਹੀ ਨਾ। ਸੋ ਇੱਕ ਤਾਂ ਇਹ ਸਭ ਤੋਂ ਵੱਡਾ ਉਹਨਾਂ ਦਾ ਹਥਿਆਰ ਆ ਕਿ ਪਾਕਿਸਤਾਨ ਇੱਕ ਚੰਗਾ ਦੇਸ਼ ਨਹੀਂ, ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਨਾਲ ਧੱਕਾ ਹੁੰਦਾ, ਜਦ ਕਿ ਉਹ ਤੋਂ ਕਿਤੇ ਵੱਧ ਧੱਕਾ ਜਿਹੜਾ, ਮੈਂ ਨਹੀਂ ਕਹਿੰਦਾ ਕਿ ਪਾਕਿਸਤਾਨ ਵਿੱਚ ਸਾਰਾ ਕੁਝ ਸਹੀ ਚੱਲ ਰਿਹਾ, ਪਾਕਿਸਤਾਨ 'ਚ ਕੋਈ ਗਰੀਬੀ ਨਹੀਂ ਹੈ, ਪਾਕਿਸਤਾਨ ਦੀ ਸਰਕਾਰ ਪਰਫੈਕਟ ਹੈ, ਉੱਥੇ ਕੋਈ ਝੂਠਾ ਨਹੀਂ ਆਉਂਦੀ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਉੱਥੇ ਵੀ ਵੈਸੇ ਬਹੁਤਾ ਫਰਕ ਨਹੀਂ ਭਾਰਤ ਤੇ ਪਾਕਿਸਤਾਨ ਦੀ ਸਿਸਟਮੈਟਿਕ ਦੀ ਆਪਾਂ ਗੱਲ ਕਰੀਏ, ਪਰ ਇਹ ਟੂ ਪਾਕਿਸਤਾਨ ਐਂਡ ਇੰਡੀਆ ਜੋ ਕੁਝ ਸਿੱਖਾਂ ਦੇ ਨਾਲ ਉੱਥੇ ਹੋ ਰਿਹਾ, ਜੋ ਕੁਝ ਹਿੰਦੂਆਂ ਦੇ ਨਾਲ ਹੋ ਰਿਹਾ, ਜੋ ਕੁਝ ਉੱਥੇ ਇਸ ਸਮੇਂ ਘੱਟ ਗਿਣਤੀ ਦੇ ਲੋਕਾਂ ਦੇ ਨਾਲ ਹੋ ਰਿਹਾ। ਹੁਣ ਆਪਾਂ ਮੋਸਟ ਰੀਸੈਂਟਲੀ ਦੇਖ ਸਕਦੇ ਹਾਂ ਕਿਸ ਤਰ੍ਹਾਂ ਫੜੋਫੜੀ ਦੀ ਸਿਲਸਿਲੇ ਦੇ ਵਿੱਚ ਆ ਜਿਹੜੇ ਹਿੰਦੂਤਵ ਸਿਸਟਮ ਹੈ, RSS ਹੈ, ਹਿੰਦੂਤਵ ਏਜੰਡੇ ਨੂੰ ਲਾਗੂ ਕਰਨ ਲਈ ਕਿਸ ਤਰ੍ਹਾਂ ਫੇਕ ਝੂਠੀਆਂ ਕਹਾਣੀਆਂ ਘੜ ਕੇ ਸਿੱਖਾਂ ਤੇ ਕੇਸ ਪਾਏ ਜਾ ਰਹੇ ਨੇ। ਸੋ ਇਹ ਜਿਉਂਦੀ ਜਾਗਦੀ ਇੱਕ ਮਿਸਾਲ ਹੈਗੀ ਆ। ਪਰ ਦੂਜੇ ਪਾਸੇ ਜਿਹੜਾ ਪਾਕਿਸਤਾਨ ਦੀ ਸਰਕਾਰ ਨੂੰ, ਸਿਕਿਉਰਿਟੀ ਫੋਰਸਿਸ ਨੂੰ ਕਿਸੇ ਗੱਲ ਦਾ ਫਿਕਰ ਹੁੰਦਾ ਕਿਤੇ ਕੋਈ ਇਹੋ ਜਿਹੀ ਅਣਸੁਖਾਵੀਂ ਘਟਨਾ ਨਾ ਵਾਪਰ ਜਾਏ। ਉੱਥੇ ਜਿਹੜੇ ਫੂਡ ਦੇ ਸਟਾਲ ਲੱਗਦੇ ਨੇ, ਮੈਂ ਵੀ ਦੇਖਿਆ ਕਿ ਉਹ ਵੀ ਪੂਰਾ ਖਿਆਲ ਰੱਖਦੇ ਨੇ, ਕਿਉਂਕਿ ਨਨਕਾਣਾ ਸਾਹਿਬ ਦੇ ਵਿੱਚ ਸਿਰਫ ਤੇ ਸਿਰਫ ਧਾਰਮਿਕ ਸਮਾਗਮ ਹੀ ਨਹੀਂ ਹੈ, ਉੱਥੇ ਦੇ ਲੋਕ ਇਸ ਨੂੰ ਇੱਕ ਮੇਲਾ ਟਾਈਪ ਵੀ, ਜਿੱਦਾਂ ਆਪਾਂ ਯੂਬਾ ਸਿੰਘ ਦਾ ਨਗਰ ਕੀਰਤਨ, ਹਾਂਜੀ, ਕਿੰਨੇ ਵੱਡੀ ਉੱਥੇ ਕਹਿ ਲਓ ਸਟਾਲ ਲੱਗਦੇ ਨੇ। ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਵੱਡੀ ਆ, ਮੇਰੇ ਖਿਆਲ 'ਚ 50-60 ਖੇਤਾਂ ਤੇ ਬਣੀ ਹੋਣੀ ਹੈ ਜੀ। ਸੋ ਆਲੇ ਦੁਆਲੇ ਸਾਰੇ ਬਗਲ ਹੋਇਆ, ਵੱਡੀ ਵੱਡੀਆਂ ਕੰਧਾਂ ਨੇ, ਵਿਚਕਾਰ ਗੁਰਦੁਆਰਾ ਸਾਹਿਬ ਆ। ਸੋ ਉੱਥੇ ਤੁਹਾਨੂੰ ਸੈਂਕੜੇ ਤਰ੍ਹਾਂ ਦੀਆਂ ਸ਼ੌਪਸ ਮਿਲਦੀਆਂ ਜਿੱਥੇ ਹਰ ਤਰ੍ਹਾਂ ਦੇ ਹਰ ਵਰਗ ਦੇ ਸਿੱਖ ਆਉਂਦੇ ਨੇ। ਹਾਂਜੀ, ਬੇਸ਼ੱਕ ਕੋਈ ਜਿਵੇਂ ਮੈਂ ਪਹਿਲਾਂ ਕਿਹਾ ਸੀ, ਜਿਸ ਕਦਰ ਵੀ ਸਿੱਖ ਆਉਂਦੇ ਨੇ ਉਹਨਾਂ ਦੀ ਭਾਵਨਾ ਜਿਹੜਾ ਕੇਂਦਰ ਆ ਉਹ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਹੀ ਹੁੰਦਾ। ਉਹ ਗੁਰੂ ਨਾਨਕ ਸਾਹਿਬ ਦੇ ਉਸ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਆਉਂਦੇ ਨੇ। ਦੂਜੀ ਗੱਲ ਇਹ ਵੀ ਹੈ ਕਿ ਉੱਥੇ ਇਹ ਠੀਕ ਹੈ ਕਿ ਜਿਹੜੇ ਜਥਿਆਂ ਨਾਲ ਆਉਂਦੇ ਨੇ ਉਹ ਜਿਹੜੇ ਲਿਮਟਡ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਨੇ, ਜਿਹੜੇ
ਬਿਨਾਂ ਜਿੱਥੇ ਤੋਂ ਆਉਂਦੇ ਨੇ ਉਹ ਕਈ ਹੋਰ ਜਗ੍ਹਾ ਵੀ ਜਾ ਸਕਦੇ ਨੇ। ਹਾਂਜੀ, ਇਹ ਵੀ ਇੱਕ ਵੱਡੀ ਗੱਲ ਹੈ। ਜਿਵੇਂ ਗੁਰਦੁਆਰਾ ਪੰਜਾ ਸਾਹਿਬ ਹੈ, ਉਹ ਲਾਹੌਰ ਤੋਂ ਕੋਈ 3-4 ਘੰਟੇ ਦੀ ਬਾਟ ਹੈਗੀ ਹੈ, ਨਨਕਾਣਾ ਸਾਹਿਬ ਤੋਂ 4 ਘੰਟੇ ਲੱਗ ਜਾਂਦੇ ਆ। ਦੂਜੇ ਗੁਰਦੁਆਰਾ ਸਾਹਿਬ ਹਨ ਜਿੱਥੇ ਕਰਤਾਰਪੁਰ ਸਾਹਿਬ ਜਿਹੜਾ ਕਿ ਬਾਹਲੀ ਦੂਰ ਨਹੀਂ ਹੈ। ਹਾਂਜੀ, ਉੱਥੇ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ। ਜਦੋਂ ਅਸੀਂ ਗੱਲ ਕਰਦੇ ਹਾਂ, ਕਿਉਂਕਿ ਉਹ ਅਸਲ ਵਿੱਚ ਚਾਹੁੰਦੇ ਨੇ ਕਿ ਸਿੱਖ ਆਪਣੇ ਵਿਰਸੇ ਤੋਂ ਜਾਣੂ ਹੋਣ, ਸਿੱਖ ਜਾ ਕੇ ਉੱਥੇ ਸ਼ੇਰੇ ਪੰਜਾਬ ਦੀ ਮੜੀ ਦੇ ਜਾਣ, ਤੇ ਸਿੱਖ ਜਾ ਕੇ ਆਪਣੇ ਜਿਹੜਾ ਸਿੱਖਾਂ ਦਾ ਸ਼ਾਹੀ ਕਿਲ੍ਹਾ ਹੈ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ। ਭਾਰਤੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਸਿੱਖਾਂ ਨੂੰ ਆਪਣੇ ਰਾਜ ਦੀ ਯਾਦ ਆਵੇ, ਕਿਉਂਕਿ ਜਿਹੜੀਆਂ ਵਧੀਕੀਆਂ ਉਹਨਾਂ ਨੇ ਸਿੱਖ ਦੇ ਨਾਲ ਕੀਤੀਆਂ 1947 ਦੇ ਵਿੱਚ ਅਤੇ ਅੱਜ ਤੱਕ ਕਰ ਰਹੇ ਨੇ, ਉਹ ਜਿਹੜਾ ਬਾਹਮਣ ਬਾਣੀਆਂ ਦਾ ਸਿਸਟਮ ਸੀ, ਸਿੱਖ ਭਲੀ ਭਾਂਤ ਉਹ ਤੋਂ ਜਾਣੂ ਵੀ ਹੋ ਚੁੱਕੇ ਨੇ। ਅਤੇ ਸਿੱਖ ਉੱਥੇ ਜਦੋਂ ਪਾਕਿਸਤਾਨ ਤੋਂ ਜਾਂਦੇ ਨੇ ਬਹੁਤ ਕੁਝ ਸਿੱਖਦੇ ਨੇ ਆਪਣੇ ਵਿਰਸੇ ਤੋਂ, ਕਿਉਂਕਿ ਉੱਥੇ ਉਹਨਾਂ ਨੇ ਉਹ ਵਿਰਸਾ ਸਹੀ ਮਾਇਨਿਆਂ 'ਚ ਸਾਂਭਿਆ ਵੀ ਹੋਇਆ। ਉੱਥੇ ਕੋਈ ਬ੍ਰਾਹਮਣਵਾਦ ਵਾਲਾ ਚੱਕਰ ਨਹੀਂ। ਬੇਸ਼ੱਕ ਉਹ ਕੋਸ਼ਿਸ਼ ਕਰਦੇ ਨੇ ਕਿਤੇ ਨਾ ਕਿਤੇ ਆਪਣੇ ਕਹਿ ਲਓ ਜਿਹੜੀਆਂ ਏਜੰਸੀਆਂ ਦੇ ਥਰੂ ਸਿਸਟਮੈਟਿਕਲੀ ਜਾਣ ਦੀ। ਸੋ ਇਹ ਜਿਹੜਾ ਪ੍ਰੋਪੇਗੈਂਡਾ ਸਰਕਾਰ ਦਾ ਉਹ ਮੇਰੇ ਖਿਆਲ 'ਚ ਕਾਫੀ ਹੋ ਰਿਹਾ ਜੀ। ਸੁਖਦੇਵ ਸਿੰਘ ਜੀ, ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈ ਲਾਹੌਰ ਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਹੈ, ਤਾਂ ਇਹ ਗੱਲ ਵੀ ਜ਼ਰੂਰ ਧਿਆਨ ਦੇ ਵਿੱਚ ਲਿਆਉਣ ਵਾਲੀ ਹੈ ਕਿ ਜਦੋਂ ਅਸੀਂ ਮਾਣ ਦੀ ਗੱਲ ਕਰਦੇ ਹਾਂ, ਆਪਣੇ ਉੱਪਰ ਮਾਣ ਦੀ ਜਾਂ ਕੌਮੀ ਮਾਣ ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਪ੍ਰਾਈਡ ਹੈ ਉਹ ਹਮੇਸ਼ਾ ਇਤਿਹਾਸ ਦੇ ਵਿੱਚੋਂ ਨਿਕਲਦਾ ਹੈ। ਜੇ ਤੁਸੀਂ ਉਹਦੇ ਤੋਂ ਜਾਣੂ ਹੋਵੋਗੇ, ਸਮਝੋਗੇ, ਤੁਹਾਨੂੰ ਪਤਾ ਹੋਊਗਾ ਕਿ ਤੁਹਾਡਾ ਪਿਛੋਕੜ ਕੀ ਹੈ, ਇਤਿਹਾਸ ਕੀ ਹੈ, ਤਾਂ ਉਹਦੇ ਵਿੱਚੋਂ ਤੁਸੀਂ ਆਪਣਾ ਜਿਹੜਾ ਹੈਗਾ ਕੌਮ ਦਾ, ਸਿੱਖੀਜ਼ਮ ਦਾ ਉਹ ਮਾਣ ਮਹਿਸੂਸ ਕਰਦੇ ਹੋ ਕਿ ਅਸੀਂ ਕੀ ਹੁੰਦੇ ਸੀ। ਸੋ ਇਹੀ ਇੱਕ ਮੈਂ ਤੁਹਾਡੇ ਕੋਲੋਂ ਇਹਦੇ ਬਾਰੇ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਜਾਣਨਾ ਚਾਹੂੰਗਾ। ਜਦੋਂ ਅਸੀਂ ਰਾਜ ਭਾਗ ਦੀ ਗੱਲ ਕਰਦੇ ਹਾਂ ਜਾਂ ਸਿੱਖਾਂ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਤਾਂ ਉਹਦਾ ਕਾਫੀ ਜਿਹੜਾ ਨਮੂਨਾ ਹੈ ਉਹ ਉੱਥੇ ਦੇਖਣ ਨੂੰ ਮਿਲਦਾ। ਲਾਹੌਰ ਦੇ ਵਿੱਚ ਜਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਉਹਦੀ ਜਿਹੜੀ ਕਾਫੀ ਵੱਡਾ ਏਰੀਆ ਇਲਾਕਾ ਹੈਗਾ ਉਹ ਸਾਰਾ ਪਾਕਿਸਤਾਨ ਦੇ ਵਿੱਚ ਹੈ। ਸੋ ਸਾਰੀ ਜਿਹੜੀ ਇਤਿਹਾਸਕ ਇਮਾਰਤਾਂ ਨੇ, ਇਤਿਹਾਸਕ ਸਰੋਤ ਨੇ, ਉਹ ਉੱਥੇ ਮੌਜੂਦ ਨੇ। ਉੱਥੇ ਜਾ ਕੇ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਅਸੀਂ ਆਪਣਾ ਇਤਿਹਾਸਕ ਪੱਖ ਦੇਖਦੇ ਹਾਂ ਤੇ ਅੱਜ ਦੇ ਜਿਹੜੇ ਹਾਲਾਤ ਨੇ ਉਹਨਾਂ ਨਾਲ ਤੁਸੀਂ ਕੰਪੇਅਰ ਕਰਦੇ ਹੋ, ਤਾਂ ਕੀ ਮਹਿਸੂਸ ਕਰਦੇ ਹੋ? ਦੇਖੋ, ਇਹ ਠੀਕ ਹੈ ਕਿ ਜਿਹੜਾ ਆਪਣੇ ਉਸ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਹ ਸਾਊਥ ਏਸ਼ੀਆ ਵਿੱਚ ਆਪਾਂ ਕਹਿ ਸਕਦੇ ਉਸ ਸਮੇਂ ਦਾ ਸੁਪਰ ਪਾਵਰ ਸੀ। ਇੱਕ ਪਾਸੇ ਅੰਗਰੇਜ਼, ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਜਿਨ੍ਹਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਡੁੱਬਦਾ, ਉਹ ਮਹਾਰਾਜਾ ਰਣਜੀਤ ਸਿੰਘ ਦੇ ਸ਼ੇਰੇ ਪੰਜਾਬ ਲਾਹੌਰ ਦਰਬਾਰ ਵੱਲ ਨੂੰ ਝਾਕਣ ਦੀ ਉਹਨਾਂ ਨੇ ਹਿੰਮਤ ਨਹੀਂ ਕੀਤੀ। ਸੋ ਇਤਿਹਾਸ ਗਵਾਹ ਹੈ ਕਿ ਜਦ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨਹੀਂ ਹੋ ਜਾਂਦੀ, ਉਦੋਂ ਤੱਕ ਉਹਨਾਂ ਨੇ ਉਹ ਬਿਲਕੁਲ ਪੈਰਲਲ ਸਮਝਦੇ ਸੀ ਆਪਣੇ ਕਿ ਇਹ ਵੀ ਇੱਕ ਤਾਕਤ ਹੈ। ਇਹ ਵੱਖਰੀ ਗੱਲ ਹੈ ਕਿ ਡੋਗਰਿਆਂ ਦੀਆਂ ਗਦਾਰੀਆਂ, ਕੁਝ ਸਾਡਿਆਂ ਦੀ ਆਪਣਿਆਂ ਦੀ ਗਲਤੀਆਂ ਕਾਰਨ ਸਾਡਾ ਬਹੁਤ ਹਰਿਆ ਭਰਿਆ ਜਿਹੜਾ ਰਾਜ ਸੀ 1849 ਜਿਹੜੀ ਜਲਿਆਂ ਵਾਲੀ ਲੜਾਈ ਹੋਈ ਹੈ, ਉਹ ਵੀ ਸਭ ਜਗ੍ਹਾ ਜਾ ਕੇ ਦੇਖਣ ਦਾ ਮੌਕਾ ਮਿਲਿਆ, ਜਿਹੜਾ ਕਿ ਇੱਕ ਨੈਰੋ ਵਿਕਟਰੀ ਸੀ। ਬਹੁਤ ਵੱਡੇ ਜਿਹੜੇ ਅੰਗਰੇਜ਼ਾਂ ਦੇ ਰਾਜ ਦੀ ਮਿਸਟਰ ਗੱਫ ਜਿਹੜਾ ਉਹ ਵੀ ਲਿਖਦਾ ਕਿ ਜੇ ਇੱਕ ਜਲਿਆਂ ਵਾਲੀ ਹੋਰ ਹੋ ਗਿਆ ਤੇ ਸਾਨੂੰ ਇੱਕ ਲੜਾਈ ਹੋਰ ਲੜਨੀ ਪੈ ਗਈ ਤਾਂ ਸਾਨੂੰ ਸਾਊਥ ਏਸ਼ੀਆ ਛੱਡ ਕੇ, ਭਾਰਤ ਛੱਡ ਕੇ ਵਾਪਸ ਜਾਣਾ ਪੈ ਸਕਦਾ। ਸੋ ਉਹ ਜਿਹੜੀ ਲੜਾਈ ਸੀ ਸਿੱਖਾਂ ਨੇ ਹਾਰੀ। ਤੇ ਬੇਸ਼ੱਕ ਉਹ 1857 ਇਹ ਗੱਲਾਂ ਵੀ ਕਰਦੇ ਸੀ, ਪਰ ਜਦੋਂ 1849 ਵਿੱਚ ਤਾਂ ਸਾਰਾ ਭਾਰਤ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਹਾਂਜੀ, ਉਹ ਸਾਰਾ ਭਾਰਤ ਸਿੱਖਾਂ ਦੇ ਨਾਲ ਅੰਗਰੇਜ਼ਾਂ ਦੀ ਅਗਵਾਈ ਵਿੱਚ ਲੜ ਰਿਹਾ ਸੀ, ਤਾਂ ਸਿੱਖ ਉਸ ਤਰ੍ਹਾਂ ਕਿਸ ਤਰ੍ਹਾਂ ਸਾਥ ਦਿੰਦੇ, ਇਹ ਵੀ ਇਸ਼ੂ ਆਉਂਦੇ ਨੇ। ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਜਿਹੜੀਆਂ ਵੱਡੀਆਂ ਗੱਲਾਂ ਹੋਈਆਂ, ਕਿਸੇ ਨੂੰ ਫਾਂਸੀ ਨਾ ਦੇਣਾ, ਸਾਰਿਆਂ ਨੂੰ ਬਰਾਬਰਤਾ ਦੀ ਗੱਲਬਾਤ ਕਰਨੀ, ਗੈਰ ਸਿੱਖ ਜਿਹੜੇ ਸੀ ਉਹ ਵੱਡੇ ਅਹੁਦਿਆਂ ਤੇ ਸਨ, ਵਿਦੇਸ਼ ਮੰਤਰੀ ਸਨ, ਅਤੇ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਕਹਿ ਲਓ ਵੀ ਸਾਰੇ ਧਰਮਾਂ ਦਾ ਸਤਿਕਾਰ ਹੋਣਾ। ਇੱਥੇ ਗੁਰਦੁਆਰਾ ਸਾਹਿਬ ਵੱਡੀਆਂ ਵੱਡੀਆਂ ਇਮਾਰਤਾਂ ਬਣੀਆਂ ਨੇ। ਹੁਣ ਆਪਾਂ ਜੇ ਗੁਰਦੁਆਰਾ ਸੱਚਾ ਸੌਦਾ ਦੀ ਗੱਲ ਕਰ ਲਈਏ, ਜਾਂ ਕਿਉਂਕਿ ਜਿਹੜੇ ਗੁਰਦੁਆਰੇ ਬਾਹਰ ਸਨ ਸ਼ਹਿਰ ਤੋਂ, ਤਾਂ ਬਹੁਤ ਵੱਡੇ ਸ਼ੇਰੇ ਪੰਜਾਬ ਨੇ ਬਣਾ ਦਿੱਤੇ। ਜਿਹੜੇ ਸ਼ਹਿਰ ਦੇ ਅੰਦਰ ਸਨ ਉਹ ਫਿਰ ਬਹੁਤੇ ਵੱਡੇ ਨਹੀਂ ਸੀ ਬਣ ਸਕਦੇ, ਕਿਉਂਕਿ ਲੋਕਾਂ ਦੇ ਘਰ ਤਾਂ ਨਹੀਂ ਢਾਏ ਜਾ ਸਕਦੇ ਸਨ। ਜੀ ਬਿਲਕੁਲ। ਆਪਣੇ ਚੂਨਾ ਮੰਡੀ ਲਾਹੌਰ ਦਾ ਗੁਰਦੁਆਰਾ, ਜਦੋਂ ਅਸੀਂ ਸ਼ੇਰੇ ਪੰਜਾਬ ਦੇ ਉਸ ਰਾਜ ਦੀ ਗੱਲ ਕਰਦੇ ਹਾਂ ਤੇ ਸ਼ਾਹੀ ਕਿਲੇ ਤੇ ਜਿੱਥੇ ਸਾਡਾ ਪਾਰਲੀਮੈਂਟ ਸੀ, ਸਿੱਖਾਂ ਦਾ ਪਾਰਲੀਮੈਂਟ ਸੀ, ਕਿਉਂਕਿ ਜਹਾਂਗੀਰ ਦੇ
ਸਮੇਂ ਜਦੋਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਉਹ ਸ਼ਹਾਦਤ ਲਾਹੌਰ ਦੇ ਉਸ ਸ਼ਾਹੀ ਕਿਲੇ ਤੋਂ ਬਾਹਰ ਹੁੰਦੀ ਹੈ ਜਿੱਥੇ ਪੰਜਵੇਂ ਪਾਤਸ਼ਾਹ ਦੀ ਯਾਦ ਵਿੱਚ ਗੁਰਦੁਆਰਾ ਡੇਰਾ ਸਾਹਿਬ ਬਣਿਆ ਹੋਇਆ। ਤੇ ਉਸ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨੇ 2 ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਉਸ ਸਮੇਂ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਹੁੰਦੀ ਹੈ। ਤੇ ਮੈਨੂੰ ਗੱਲ ਮੇਰੇ ਮਨ ਵਿੱਚ ਬੜੀ ਖੁੱਭੀ ਕਿ ਜਿੱਥੇ ਇਸ ਕਿਲੇ ਦੇ ਬਾਹਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਉਸੇ ਕਿਲੇ ਤੇ ਸ਼ੇਰੇ ਪੰਜਾਬ ਨੇ ਰਾਜ ਕੀਤਾ ਹੈ, ਸ਼ੇਰੇ ਰਾਜ ਹੋਇਆ। ਕਿਲੇ ਦੇ ਅੰਦਰ ਵੀ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ। ਕਿਲੇ ਦੇ ਅੰਦਰ ਜਿੱਥੇ ਮਹਾਰਾਜ ਬਾਕੀ ਹੋਰ ਰਾਜੇ ਮਹਾਰਾਜੇ ਹੈ, ਕਿਉਂਕਿ ਉਹ ਕਿਲਾ ਬਹੁਤ ਪੁਰਾਣਾ ਹੈ ਜੀ, ਇਸ ਕਰਕੇ ਉਸ ਕਿਲੇ ਵਿੱਚ ਉਹ ਯਾਦਾਂ ਵੀ ਸਾਂਭੀਆਂ ਹੋਈਆਂ ਨੇ। ਤੇ ਪੰਜਾਬ ਦਾ ਐਡਾ ਵੱਡਾ ਬਣ ਜਾਂਦਾ, ਪਸ਼ਾਵਰ ਤੱਕ ਬਣ ਜਾਣਾ ਤੇ ਉੱਧਰੋਂ ਦਰਿਆ ਬਿਆਸ ਤੱਕ ਹੋ ਜਾਣਾ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਸੀ। ਸੋ ਇਸ ਰਾਜ ਦੇ ਵਿੱਚ ਜਿਹੜੀਆਂ ਸਾਨੂੰ ਪ੍ਰਾਪਤੀਆਂ ਹੋਈਆਂ, ਸਿੱਖ ਕੌਮ ਨੂੰ, ਸਿੱਖ ਨੇਸ਼ਨ ਨੂੰ, ਪੰਜਾਬ ਦੇ ਲੋਕਾਂ ਨੂੰ ਓਵਰਆਲ, ਉਹ ਵੀ ਬੜੀਆਂ ਵਿਲੱਖਣ ਨੇ। ਕਿਉਂਕਿ ਜਦੋਂ ਇਹ ਵੀ ਕਿਹਾ ਜਾਂਦਾ ਕਿ 19 ਸਾਲ ਦੀ ਉਮਰ ਸੀ ਸ਼ੇਰੇ ਪੰਜਾਬ ਦੀ, ਜਦੋਂ ਲਾਹੌਰ ਦੇ ਵੱਡੇ ਲੋਕਾਂ ਨੇ ਉਹਨਾਂ ਨੂੰ ਸੱਦਾ ਦਿੱਤਾ ਕਿ ਲਾਹੌਰ ਵਿੱਚ ਤੁਸੀਂ ਆ ਕੇ ਸਾਂਭੋ। ਫਿਰ ਲਾਹੌਰ ਦੀ ਜਿਹੜੀ ਰਾਜਧਾਨੀ ਸੀ ਸ਼ੇਰੇ ਪੰਜਾਬ ਦੀ, ਖਾਲਸਾ ਰਾਜ ਦੀ ਰਾਜਧਾਨੀ ਸੀ, ਉਹ ਫਿਰ ਲੰਡਨ, ਵਾਸ਼ਿੰਗਟਨ ਤੋਂ ਕੋਈ ਘੱਟ ਨਹੀਂ ਸੀ। ਇਹ ਜੋ ਕੁਝ ਸਾਨੂੰ ਉੱਥੇ ਜਾ ਕੇ ਮਿਲਦਾ ਜਾਂ ਅਸੀਂ ਦੇਖਦੇ ਹਾਂ ਕਿ ਇੰਨਾ ਕੁਛ ਲੋਸ ਕੀਤਾ, ਪਰ ਦੂਜੇ ਪਾਸੇ ਜਿਹੜੇ ਬੰਦੇ ਖਾਲਿਸਤਾਨੀ ਮਾਈਂਡਡ ਨੇ ਜਾਂ ਜਿਹੜੇ ਉਸ ਵੈਲਿਊ ਨੂੰ ਸਮਝਦੇ ਨੇ, ਸਾਨੂੰ ਹੋਰ ਦ੍ਰਿੜਤਾ ਮਿਲਦੀ ਹੈ ਕਿ ਅਫਕੋਰਸ ਸਿੱਖ ਇੱਕ ਵਧੀਆ ਰਾਜ ਪ੍ਰਬੰਧ ਚਲਾ ਸਕਦੇ ਨੇ, ਸਿੱਖ ਸਾਰਿਆਂ ਨਾਲ ਮਿਲ ਕੇ ਰਹਿ ਸਕਦੇ ਨੇ। ਕਿਉਂਕਿ ਸਿੱਖਾਂ ਦਾ ਗੁਰੂ ਨਾਨਕ ਪਾਤਸ਼ਾਹ ਦੇ ਵਿੱਚ ਅਕੀਦਾ ਹੈ ਤੇ ਯਕੀਨ ਹੈ, ਉਹ ਨਿਰਭਉ ਤੇ ਨਿਰਵੈਰ ਨੂੰ ਮੰਨਦੇ ਨੇ। ਜੇ ਆਪਾਂ ਕਰਤਾਰਪੁਰ ਸਾਹਿਬ ਦੀ ਗੱਲ ਕਰ ਲਈਏ ਤੇ ਜਿਹੜੇ ਮੁਸਲਮਾਨ ਭਾਈਚਾਰੇ ਨਾਲ ਸੀਗੇ ਸੰਬੰਧ, ਉਹ ਕਹਿੰਦੇ ਸੀ ਇਹ ਗੁਰੂ ਸਾਹਿਬ ਸਾਡੇ ਨੇ, ਦੂਜੇ ਪਾਸੇ ਕਹਿੰਦੇ ਇਹ ਸਾਡੇ ਨੇ। ਗੁਰੂ ਸਾਹਿਬ ਤਾਂ ਕਹਿ ਰਹੇ ਨੇ ਨਾ ਹਿੰਦੂ ਨਾ ਮੁਸਲਮਾਨ, ਅੱਲਾ ਪਾਕ ਕੇ ਪਿੰਡ ਪ੍ਰਾਣ। ਹਾਂਜੀ, ਸੋ ਇੱਕ ਪਾਸੇ ਮੁਸਲਮਾਨ ਭਾਈਚਾਰੇ ਦੀ ਬਹੁਤ ਵੱਡੀ ਗਿਣਤੀ ਕਰਤਾਰਪੁਰ ਸਾਹਿਬ ਆ ਕੇ ਗੁਰੂ ਸਾਹਿਬ ਨੂੰ ਸਜਦਾ ਕਰਦੀ, ਜਿਸ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਆਖਰੀ ਸਾਲ 20-22 ਸਾਲ ਬਿਤਾਏ ਤੇ ਜਿੱਥੇ ਗੁਰੂ ਸਾਹਿਬ ਜੋਤੀ ਜੋਤ ਸਮਾਏ ਹਨ ਜੀ। ਸੋ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਜੋਤੀ ਜੋਤ ਸਮਾਉਣ ਦਾ ਜਿਵੇਂ ਤੁਸੀਂ ਗੱਲ ਕੀਤੀ ਹੈ, ਉਹ ਗੁਰਦੁਆਰਾ ਸਾਹਿਬ ਦੇ ਉੱਥੇ ਸਾਡੀਆਂ ਬਹੁਤ ਵੱਡੀਆਂ ਧਾਰਮਿਕ ਤੌਰ ਤੇ ਯਾਦਾਂ ਨੇ, ਸਾਡੀਆਂ ਰਾਜਨੀਤਿਕ ਤੌਰ ਤੇ ਯਾਦਾਂ ਨੇ। ਸੋ ਸਾਡੀ ਜਿਹੜੀ ਉਸ ਪੰਜਾਬ ਦੇ ਨਾਲ ਕਹਿ ਲਓ ਸਹੀ ਮਾਇਨਿਆਂ ਦੇ ਵਿੱਚ ਸਾਂਝ ਹੈ ਤੇ ਉਹ ਵੀ ਇੱਕ ਸਾਨੂੰ ਬੜਾ ਪ੍ਰਭਾਵਿਤ ਕਰਦੀ ਹੈ। ਸੋ ਇਹੀ ਗੱਲ ਨਹੀਂ ਵੀ ਜਿਹੜੀ ਗੁਰਦੁਆਰੇ ਦੀ ਗੱਲ ਕਰਦੇ ਆ, ਸਾਨੂੰ ਇਸਲਾਮਾਬਾਦ ਵੀ ਜਾਣ ਦਾ ਮੌਕਾ ਮਿਲਿਆ ਜਿੱਥੇ ਇੱਕ ਲੋਕ ਵਿਰਸਾ ਇੱਕ ਮਿਊਜ਼ੀਅਮ ਬਣਿਆ ਹੋਇਆ। ਹਾਂਜੀ, ਉਹਦੇ ਵਿੱਚ ਵੀ ਬਹੁਤ ਵੱਡੀ ਗਿਣਤੀ 'ਚ ਲੋਕੀ ਆਉਂਦੇ ਨੇ। ਇਸਲਾਮਾਬਾਦ ਸ਼ਹਿਰ ਜਿਹੜਾ ਕੈਪੀਟਲ ਆ ਪਾਕਿਸਤਾਨ ਦਾ, ਤੇ ਉਹ ਆਪਣੇ ਇਹਨਾਂ ਸ਼ਹਿਰਾਂ ਵਰਗਾ, ਟੋਰਾਂਟੋ, ਨਿਊਯਾਰਕ ਵਰਗਾ ਹੀ ਆ, ਬੜਾ ਸਾਫ਼ ਸੁਥਰਾ ਸ਼ਹਿਰ। ਉਹਨੂੰ ਉਸ ਤਰੀਕੇ ਨਾਲ ਰੱਖਿਆ ਹੋਇਆ। ਲੋਕ ਵਿਰਸਾ ਦੇ ਵਿੱਚ ਵੀ ਜਿਹੜੇ ਲੋਕੀ ਸਰਦਾਰ ਜੀ ਦੇਖ ਕੇ ਫੋਟੋਆਂ ਖਿਚਾਉਂਦੇ ਨੇ, ਤੁਹਾਨੂੰ ਮਾਣ ਤਾਂ ਦਿੰਦੇ ਨੇ, ਤੁਸੀਂ ਸਾਡੇ ਹੋ। ਸੋ ਇਹ ਵੀ ਇੱਕ ਵੱਡੀ ਗੱਲ ਹੈ ਕਿ ਉਹ ਸਾਨੂੰ ਆਪਣਾ ਸਮਝਦੇ ਨੇ। ਇਹ ਵੱਖਰੀ ਗੱਲ ਹੈ ਕਿ ਭਾਰਤ ਵਰਗੇ ਦੇਸ਼, ਜਿਸ ਦੇਸ਼ ਦੇ ਲਈ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਨੇ ਸਾਨੂੰ ਕਦੀ ਵੀ ਆਪਣਾ ਨਹੀਂ ਸਮਝਿਆ, ਤੇ ਜਿਨ੍ਹਾਂ ਨੂੰ ਅਸੀਂ ਆਪਣਾ ਨਹੀਂ ਸਮਝਦੇ ਸੀ ਉਹ ਸਹੀ ਮਾਇਨੇ ਸਾਨੂੰ ਆਪਣਾ ਸਮਝਦੇ। ਸੋ ਇਹ ਵੀ ਬਹੁਤ ਵੱਡਾ ਫਰਕ ਸਾਨੂੰ ਮਹਿਸੂਸ ਹੁੰਦਾ। ਬਾਕੀ ਇੱਕ ਗੱਲ ਹੈਗੀ ਕਿ ਜਿਹੜੀ ਆਪਣੀ ਬੋਲੀ ਜਿਵੇਂ ਸ਼ਾਹਮੁਖੀ ਆ ਉੱਥੇ, ਹਾਂਜੀ, ਤੇ ਉਹ ਤੁਹਾਨੂੰ ਜ਼ਰੂਰ ਥੋੜਾ ਲੱਗਦਾ ਕਿ ਆਪਾਂ ਪੰਜਾਬੀ ਸਾਇੰਸ ਪੜ੍ਹਦੇ ਹਾਂ, ਇੰਗਲਿਸ਼ ਆਪਾਂ ਪੜ੍ਹ ਸਕਦੇ ਹਾਂ, ਪਰ ਜਿਹੜੀ ਉੱਥੇ ਵਾਲੀ ਕਹਿੰਦਾ ਸਕ੍ਰਿਪਟ ਉਹ ਆਪਾਂ ਪੜ੍ਹ ਨਹੀਂ ਸਕਦੇ, ਸਾਡੇ ਵਾਲੀ ਉਹ ਨਹੀਂ ਪੜ੍ਹ ਸਕਦੇ। ਇਹ ਜ਼ਰੂਰ ਥੋੜਾ ਜਿਹਾ ਲੱਗਾ। ਜੀ ਬਿਲਕੁਲ ਸੁਖਦੇਵ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਜਿਹੜਾ ਸਾਰਾ ਐਕਸਪੀਰੀਅੰਸ ਹੈਗਾ ਉਹ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਅੱਜ ਸਾਂਝਾ ਕੀਤਾ। ਤੇ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਵਿਊਅਰਸ। ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀਗੀ ਪਾਕਿਸਤਾਨ ਦੇ ਵਿੱਚ ਜੋ ਸਿੱਖ ਇਤਿਹਾਸ ਸਾਂਭਿਆ ਹੋਇਆ, ਉਸ ਬਾਬਤ ਸੁਖਦੇਵ ਸਿੰਘ ਗਿੱਲ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.com
tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ tv84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।